व्यूअर्स वेलकम बैक ऑन प्रोग्राम। हुण आपां गलबात करन जा रहे हैं कि किस तरह हिंदू तवियां दी एक पासे नीति सिख कौम नूं मुसलमानां दे खिलाफ वरतन दी रही है, पर दूसरे पासे ਉਹ बिना तत्थां तों ਇਹ ਪ੍ਰਚਾਰ ਵੀ ਜ਼ੋਰ ਸ਼ੋਰ ਨਾਲ ਕਰਦੇ ਹਨ ਕਿ ਪਾਕਿਸਤਾਨ ਬਣਾਉਣਾ ਖਾਲਿਸਤਾਨ ਬਣਾਉਣਾ ਪਾਕਿਸਤਾਨ ਦਾ ਇੱਕ ਪ੍ਰੋਜੈਕਟ ਹੈ। ਇਹ ਜਿਹੜਾ ਕੂੜ ਪ੍ਰਚਾਰ ਲਈ ਮੋਦੀ ਸਰਕਾਰ ਬਾਹਰਲੇ ਮੁਲਕਾਂ ਵਿੱਚ ਖੜੇ ਕੀਤੇ ਅਖੌਤੀ थिंक टैंकों का सहारा है वो लैंदी है। सो इस बारे आप विचार चर्चा करन जा रहे हैं। सो असीं चाहांगे कि तुसां नाल इसी तरह ही बने रहना। देखण सुन लई तुहाडा सब दा बहुत बहुत शुक्रिया जी। डॉक्टर साहब की विचार ने? देखो जिवें किसान लीडर ये कहंदे ने कि मोदी सरकार बार बार ये कहंदी है जी ये जिहड़े असीं कानून बनाए ने ये किसानां दे भले च ने। ਹੁਣ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਇਹ ਭਲਾ ਨਹੀਂ ਚਾਹੀਦਾ, ਤੁਸੀਂ ਆਪਣੇ ਕੋਲ ਰੱਖੋ। ਅੱਛਾ, ਫਿਰ ਕਹਿੰਦੇ ਨਹੀਂ ਨਹੀਂ ਅਸੀਂ ਤੁਹਾਡਾ ਭਲਾ ਹੀ ਕਰਨਾ ਹੈ। ਹੁਣ ਮੈਂ ਕਈ ਵਾਰ ਦੇਖਦਾ ਹਾਂ ਕਿ ਵੀ ਇਹ ਜਿਹੜੇ ਬਹੁਤ ਵਾਰ ਸਾਡੇ ਪੰਜਾਬ ਦੇ ਅਖਾਣਾਂ ਦੇ ਵਿੱਚ ਹੈ ਕਿ ਭਾਈ ਕਾਂ ਨੂੰ ਬਹੁਤ ਸਿਆਣਾ ਮੰਨਿਆ ਜਾਂਦਾ, ਸ਼ਾਇਦ ਜਿਹੜਾ ਜ਼ਿਆਦਾ ਬੋਲੇ ਉਹ ਆਪਣੇ ਆਪ ਨੂੰ ਸਮਝਦਾ ਹੋਣਾ ਵੀ ਮੈਂ ਸਿਆਣਾ ਤੇ ਉਹ ਕਹਿੰਦੇ ਨੇ ਵੀ ਸਿਆਣਾ ਕਾਂ ਅਲਟੀਮੇਟਲੀ ਗੂੰ ਤੇ ਡਿੱਗਦਾ ਕਿ ਵੀ ਉਹਦੇ ਕੋਲ ਨਹੀਂ। ਹੁਣ ਤੁਸੀਂ ਜੇ ਇਹਨਾਂ ਦੀਆਂ ਦਲੀਲਾਂ ਦੇਖੋ, ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਡਿਸਕਸ ਕੀਤਾ ਹੈ ਕਿ ਇੱਕ ਪਾਸੇ ਉਹ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਜਾਂ ਸੌਰਡ ਆਰਮ ਆਫ ਦਾ ਹਿੰਦੂਜ਼ ਐਂਟਾਈ ਇਸਲਾਮ ਬਣਾ ਕੇ ਪ੍ਰੈਜ਼ੈਂਟ ਕਰਦੇ ਨੇ। ਔਰ ਝਗੜਾ ਵੀ ਉਹਨਾਂ ਦਾ ਇਹੀ ਹੈ ਕਿ ਵੀ ਇਹਨਾਂ ਨੂੰ ਡੈਥ ਕਿਸ ਦੇ ਨਾਲ ਮਾਰ ਦਿਓ। ਸਮਝ ਆ ਸਕਦਾ ਹੈ ਕਿ ਭਾਈ ਮੁਫਤ ਦੇ ਮਰਸਨਰੀ ਮਿਲੇ ਹੋਏ ਨੇ, ਉਹ ਕਿਉਂ ਛੱਡਣ ਉਹਨਾਂ ਨੂੰ। ਹੁਣ ਜੇ ਤੁਹਾਡਾ ਇਹੀ ਹੈ ਆਬਜੈਕਟਿਵ ਤੇ ਫਿਰ ਇਸੇ ਤੇ ਹੀ ਟਿਕੇ ਰਹੋ, ਕਰ ਲਓ ਕੋਸ਼ਿਸ਼ ਕਰ ਲਓ। ਫਿਰ ਤਾਂ ਤੁਸੀਂ ਸਿੱਖਾਂ ਦੀ ਨਸਲਕੁਸ਼ੀ ਕਾਹਨੂੰ ਕਰਨੀ ਸੀ? ਜੇ ਸਿੱਖ ਤੁਹਾਡੇ ਜਿਹੜੇ ਨੇ ਉਹ ਪ੍ਰੋਟੈਕਟਰ ਨੇ, ਤੁਹਾਡੀ ਖੜਕਧਾਰੀ ਬਾਂਹ ਹੈ, ਫਿਰ ਤੁਹਾਡੇ RSS ਦੇ ਫਰਨੈਂਡਿਸ ਨੇ, ਤੁਹਾਡੇ ਥਿੰਕ ਟੈਂਕਾਂ ਨੇ ਇੰਦਰਾ ਗਾਂਧੀ ਨੂੰ ਕਿਉਂ ਦੁਰਗਾ ਮਾਤਾ ਦਾ ਅਵਤਾਰ ਕਿਹਾ? ਕਿਉਂ ਜੂਨ 84 ਦਾ ਫੌਜੀ ਹਮਲਾ ਜਿਹਦੇ ਬਾਰੇ ਅਡਵਾਨੀ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਕਿਹਾ ਕਿ ਮੈਂ ਤਾਂ ਇੰਦਰਾ ਗਾਂਧੀ ਨੂੰ ਪਾਰਲੀਮੈਂਟ 'ਚ ਕਿਹਾ ਸੀ, ਮੈਂ ਹੀ ਉਹਨੂੰ ਇਨਸਾਈਟ ਕੀਤਾ ਵੀ ਕਰੋ, ਐਨਕਰੇਜ ਕੀਤਾ। ਔਰ ਜਦੋਂ ਹੋ ਜਾਂਦਾ ਹੈ ਹਮਲਾ ਉਦੋਂ ਬੀਜੇਪੀ ਦੀ ਕੈਬਨਿਟ ਕਹਿੰਦੀ ਹੈ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ, ਤੁਸੀਂ ਲੇਟ ਹੋ ਗਏ ਹੋ 6 ਮਹੀਨੇ। ਹੁਣ ਜੇ ਤੁਹਾਡੇ ਆਪਣੇ ਨੇ, ਤੁਹਾਡੇ ਆਪਣੇ ਕੇਸਾਧਾਰੀ ਨੇ ਔਰ ਤੁਹਾਨੂੰ ਡਿਫੈਂਡ ਕਰਨ ਲਈ ਨੇ ਤੇ ਫਿਰ ਤੁਸੀਂ ਨਸਲਕੁਸ਼ੀਆਂ ਕਾਹਨੂੰ ਕਰਨੀਆਂ ਸੀ? ਔਰ ਤੁਸੀਂ ਅੱਜ ਤੱਕ ਵੀ ਜਿਹੜਾ ਉਸ ਕਿਸਮ ਦੀਆਂ ਨੀਤੀਆਂ ਜਿਹੜੀਆਂ ਕਿਉਂ ਰੱਖੀਆਂ ਹੋਈਆਂ ਨੇ? ਫਿਰ ਤਾਂ ਸਿੱਖਾਂ ਨੂੰ ਕਹੋ ਜੀ ਆ ਜਾਓ, ਤੁਸੀਂ ਤਾਂ ਯੂਪੀ ਔਰ ਗੁਜਰਾਤ ਦਾ ਭੁਜ ਕੱਛ ਔਰ ਦੂਸਰੀਆਂ ਲੈਂਡਸ ਆਬਾਦ ਕੀਤੀਆਂ, ਤੁਸੀਂ ਸਾਡੇ ਉੜੀਸਾ ਤੇ ਤੇਲੰਗਾਨਾ ਤੇ ਦੂਜੇ ਜਿਹੜੇ ਆਓ ਆ ਕੇ ਜ਼ਮੀਨਾਂ ਤੁਸੀਂ ਲਓ ਸਸਤੇ ਭਾਅ ਤੇ ਔਰ ਸਾਨੂੰ ਤੁਸੀਂ ਜਿਹੜਾ ਉਹ ਪ੍ਰੋਸਪਰ ਕਰੋ। ਹੁਣ ਇੱਕ ਪਾਸੇ ਤਾਂ ਐਂਟਾਈ ਇਸਲਾਮ ਇਮੇਜ ਸਿੱਖਾਂ ਦਾ ਸਾਰੀ ਹਿਸਟਰੀ 18th ਸੈਂਚਰੀ ਜਿਹੜੀ ਮੁਗਲਾਂ ਦੇ ਖਿਲਾਫ ਸੀ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ 14 ਜੰਗਾਂ 14 ਲੜਾਈਆਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਲੜੀਆਂ, ਆਪਣੀ ਲਾਈਫ ਦੇ ਵਿੱਚ। ਉਹਦੇ ਚੋਂ 12 ਜੰਗਾਂ ਐਕਸਕਲੂਸਿਵ ਜਿਹੜੇ ਹਿੰਦੂ ਪਹਾੜੀ ਰਾਜੇ ਸੀ, 22 ਧਾਰ ਦੇ ਰਾਜਪੂਤ ਰਾਜੇ, ਉਹਨਾਂ ਦੇ ਖਿਲਾਫ ਲੜੀਆਂ। ਅਖੀਰਲੀਆਂ ਜੰਗਾਂ 'ਚ ਔਰੰਗਜ਼ੇਬ, ਕਿਉਂਕਿ ਉਹ 22 ਧਾਰ ਦੇ ਰਾਜੇ ਹੀ ਔਰੰਗਜ਼ੇਬ ਨੂੰ ਲੈ ਕੇ ਆਏ ਇਹ ਕਹਿ ਕੇ ਕਿ ਜੀ ਇਹ ਤਾਂ ਸਾਡੇ ਜਿਹੜਾ ਉਹ ਅੱਜ ਜਿਵੇਂ ਲਾ ਐਂਡ ਆਰਡਰ ਦਾ ਰੌਲਾ ਪਾਇਆ ਜਾਂਦਾ ਇਸ ਕਿਸਮ ਦਾ ਚਾਰਜ। ਔਰ ਜ਼ਫਰਨਾਮਾ ਜਿਹੜਾ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਐਡਰੈਸ ਕੀਤਾ ਇਹਨਾਂ ਜੰਗਾਂ ਤੋਂ ਬਾਅਦ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਤੂੰ ਵੀ ਬੁੱਤੋ ਸ਼ਿਕਾਨੇ, ਮੈਂ ਵੀ ਬੁੱਤੋ ਸ਼ਿਕਾਨੇ, ਤੂੰ ਬੁੱਤ ਪ੍ਰਸਤ ਨਾ ਹਿੰਦੂ ਰਾਜਿਆਂ ਦੇ ਕਹਿਣ ਤੇ ਦੁਸ਼ਮਣੀ ਪਾਈ ਔਰ ਤੂੰ ਫੌਜ ਚਾੜੀ। ਹੁਣ ਇਹ ਜਿਹੜਾ ਹਕੀਕਤ ਨੇ, ਫੈਕਟ ਨੇ। ਹੁਣ ਇਹੀ ਹਿੰਦੂ ਤਵੀ ਜਿਹੜੇ ਆਪਣੇ ਸਿਆਣੇ ਕਾਂ ਵਾਂਗ ਕਦੇ ਇੱਧਰ ਕਾਂ ਕਰਦੇ ਨੇ, ਕਦੇ ਉੱਧਰ ਕਾਂ ਕਰਦੇ ਨੇ। ਇੱਕ ਪਾਸੇ ਤਾਂ ਇਹ ਕਹਿੰਦੇ ਨੇ ਜੀ ਸਿੱਖ ਤਾਂ ਬਣੇ ਜਿਹੜੇ ਨੇ ਉਹ ਹਿੰਦੂਆਂ ਨੂੰ ਡਿਫੈਂਡ ਕਰਨ ਲਈ ਨੇ ਔਰ ਇਸਲਾਮ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਲੜਨ ਲਈ ਨੇ। ਪਰ ਹੁਣ ਜਿਹੜਾ ਸਭ ਤੋਂ ਵੱਡਾ ਰੌਲਾ ਪਾਇਆ ਜਾ ਰਿਹਾ ਇਕੱਲਾ ਇਹੀ ਨਹੀਂ, ਉੱਥੇ ਬੈਠੇ ਖਾਲਿਸਤਾਨ ਉਹਨਾਂ ਨੂੰ ਸੌਣ ਨਹੀਂ ਦਿੰਦਾ, ਪਾਕਿਸਤਾਨ ਬਣਾ ਰਿਹਾ। ਜਿਹੜਾ ਬਾਹਰ ਇਹਨਾਂ ਨੇ ਇੰਨਾ ਵੱਡਾ ਇੱਕ ਫੇਕ ਨੈਟਵਰਕ ਖੜਾ ਕੀਤਾ ਜਿਸ ਨੂੰ ਡਿਸਇਨਫੋ ਲੈਬ ਦੇ ਥੱਲੇ ਉਸ ਦਾ ਭਾਂਡਾ ਭੰਨਿਆ ਗਿਆ। ਕਿੰਨੇ 100 NGOs, ਕਿੰਨੇ ਥਿੰਕ ਟੈਂਕ, ਕਿਵੇਂ ਇੱਕ ਮਰਿਆ ਪ੍ਰੋਫੈਸਰ ਹਾਰਵਰਡ ਦਾ 2006-2007 ਉਹਦੀ ID ਵਰਤ ਕੇ UN ਦੀਆਂ ਐਕ੍ਰੈਡਿਟਡ ਆਰਗੇਨਾਈਜੇਸ਼ਨਸ ਦੇ ਜਿਹੜੇ ਨੇ ਪਤੇ ਇਸਤੇਮਾਲ ਕੀਤੇ ਗਏ। ਹੁਣ ਇਸ ਕਿਸਮ ਦਾ ਇੱਕ ਡਿਸਕ੍ਰੈਡਿਟਡ ਜਿਹੜਾ ਇਹਨਾਂ ਦਾ ਹੀ ਖੜਾ ਕੀਤਾ ਫਰੰਟ ਥਿੰਕ ਟੈਂਕ ਹੈ ਜਿਹੜਾ ਮੈਕਡੋਨਲਡ ਲੌਰੀਅਰ ਇੰਸਟੀਚਿਊਟ,
ਇਹ ਆਟਵਾ ਬੇਸਡ ਥਿੰਕ ਟੈਂਕ ਹੈ ਅੱਛਾ ਔਰ ਇਹਨਾਂ 'ਚ ਇੱਕ ਪੇਡ ਉਹਨਾਂ ਨੇ ਏਜੰਟ ਰੱਖਿਆ ਹੋਇਆ ਹੈ ਟੈਰੀ ਮਿਲਵਸਕੀ ਔਰ ਹਾਲਾਂਕਿ ਇਸ ਰਿਪੋਰਟ ਤੇ ਅੱਗੇ ਵੀ ਜ਼ਿਕਰ ਹੋਇਆ ਪਰ ਮੈਨੂੰ ਇਸ ਗੱਲ ਦਾ ਜੇ ਕਿਉਂਕਿ ਅੱਜ ਹੀ ਜਦੋਂ ਮੈਂ ਇਹਨਾਂ ਦੀ ਏਜੰਸੀ ਦੀ ਰਿਪੋਰਟ ਦੇਖੀ IANS ਦੀ ਔਰ ਇਸੇ ਹਵਾਲੇ ਨਾਲ ਡੇਟ ਵੀ ਜਿਹੜੀ ਹੈ ਉਹ ਦਸੰਬਰ 18 ਦੀ ਪਾਈ ਹੋਈ ਹੈ ਹੁਣ ਹੋ ਸਕਦਾ ਹੈ ਕੋਈ ਉਹਦੀ ਫਾਲੋ ਅਪ ਰਿਪੋਰਟ ਆਈ ਹੋਏ ਪਰ ਇਹ ਖਬਰ ਹੀ ਮੇਨ ਹੈ ਖਾਲਿਸਤਾਨ is Pakistan project threat to national security Canadian report or Terry Milwaukee, one of Canada's veteran journalists, has warned that Khalistan project is sponsored by Pakistan and it is detrimental to the national security of not only India but Canada as well. ਅੱਛਾ ਹੁਣ ਜਿਸ ਅੰਦਾਜ਼ 'ਚ ਜਸਟਿਨ ਟਰੂਡੋ ਦੀ ਫਾਰਮਰਸ ਮੁੱਦੇ ਦੇ ਉੱਤੇ ਸਟੇਟਮੈਂਟ ਦੇ ਉੱਤੇ ਰਿਐਕਟ ਕੀਤਾ ਇੰਡੀਆ ਦੇ ਫੋਰਨ ਆਫਿਸ ਨੇ ਉਹਨਾਂ ਨੇ ਸਮਨ ਕੀਤਾ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਫਿਰ ਉਹਨਾਂ ਦੇ 22 ਐਮਬੈਸਡਰ ਐਕਸ ਐਮਬੈਸਡਰ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਲਿਖਦੇ ਨੇ ਕਿ ਵੀ ਮਾਈਂਡ ਯੂਰ ਓਨ ਬਿਜ਼ਨਸ ਅੱਛਾ ਔਰ ਹੁਣ ਬੇਸ਼ੱਕ ਇਹਦੀ ਰਿਪੋਰਟ ਪਹਿਲਾਂ ਆ ਚੁੱਕੀ ਹੈ ਹੋ ਸਕਦਾ ਉਹਦੀ ਫਾਲੋ ਅਪ ਹੋਏ ਹੁਣ ਉਹ ਪ੍ਰੈਸ਼ਰ ਬਿਲਡ ਕਰ ਰਹੇ ਨੇ ਔਰ ਜਿਹੜੀ ਫੋਰਨ ਆਫਿਸ ਨੇ ਇੰਡੀਆ ਦੇ ਨੇ ਰਿਐਕਟ ਕੀਤਾ ਉਹਨਾਂ ਨੇ ਕਿਹਾ ਜੀ ਇਹ ਜਸਟਿਨ ਟਰੂਡੋ ਦੀ ਸਟੇਟਮੈਂਟ ਦੇ ਨਾਲ ਸੈਪਰੇਟਿਸਟ ਨੂੰ ਬਹੁਤ ਬਲ ਮਿਲਿਆ ਬਹੁਤ ਤਾਕਤ ਮਿਲੀ ਹੈ ਔਰ ਇਹ ਸੈਪਰੇਟਿਸਟ ਕੈਨੇਡਾ ਦੇ ਵੱਡੇ ਗੁਰਦੁਆਰਿਆਂ ਦੇ ਉੱਤੇ ਖਾਲਿਸਤਾਨ ਨੂੰ ਮੰਨਣ ਵਾਲਿਆਂ ਦਾ ਹੀ ਕੰਟਰੋਲ ਹੈ ਜਿੱਥੋਂ ਇਹਨਾਂ ਨੂੰ ਫੰਡਸ ਆ ਰਹੇ ਨੇ ਔਰ ਦੂਸਰਾ ਤੀਸਰਾ ਹੁਣ ਇਹ ਜਿਹੜੀ ਇਹਨਾਂ ਦੀ ਅੱਗੇ ਸਾਰੀ ਉਹੀ ਕਹਾਣੀ ਕਿ ਜੀ ਪਾਕਿਸਤਾਨ ਉਹਨੂੰ 1971 ਚ ਜਿਹੜਾ ਮਸ਼ਰਕੀ ਪਾਕਿਸਤਾਨ ਤੋੜਿਆ ਉਹਨੂੰ ਨਹੀਂ ਭੁੱਲਿਆ ਔਰ ਪਾਕਿਸਤਾਨ ਜਿਹੜਾ ਉਹ ਖਾਲਿਸਤਾਨ ਜਿਹੜਾ ਐਜ਼ ਅ ਪ੍ਰੋਜੈਕਟ ਔਰ ਉਹਨਾਂ ਨੇ ਇਹ ਸਾਰਾ ਜਿਹੜਾ ਆਪਣਾ ਇਸ ਕਰ ਰਹੇ ਨੇ ਔਰ ਉਹਦੇ ਚ ਕਿਹਾ ਹੈ ਕਿ ਵੀ interestingly the report points out how Pakistan viewed the Khalistan project as a strategic buffer and how an independent Khalistan would end India's land access to Kashmir to the north, another key interest of Pakistan army. ਹੁਣ ਗੱਲ ਜੇ ਸੱਚਮੁੱਚ ਇਹੀ ਹੈ ਔਰ ਹੈ ਵੀ ਇਹੀ ਕਿ ਖਾਲਿਸਤਾਨ ਬਣਾਉਣਾ ਪਾਕਿਸਤਾਨ ਦੇ ਇੰਟਰਸਟ 'ਚ ਹੈ ਸਿੱਖਾਂ ਦੀ ਹੋਂਦ ਖਾਲਿਸਤਾਨ ਤੋਂ ਬਿਨਾਂ ਬਚਦੀ ਨਹੀਂ ਤੇ ਵੈਸਟ ਦੀਆਂ ਤਾਕਤਾਂ ਕੀ ਚਾਹੁੰਦੀਆਂ ਨੇ ਕਿ ਸਾਊਥ ਏਸ਼ੀਆ ਦੇ ਵਿੱਚ ਪੀਸ ਐਂਡ ਪ੍ਰੋਸਪੈਰਿਟੀ ਹੋਏ ਪੀਸ ਐਂਡ ਪ੍ਰੋਸਪੈਰਿਟੀ ਤਾਂ ਹੀ ਹੋਏਗੀ ਕਿ ਬਫਰ ਸਟੇਟ ਆਫ ਖਾਲਿਸਤਾਨ ਬਿਟਵੀਨ 3 ਨਿਊਕਲੀਅਰ ਪਾਰਟ ਸਟੇਟਸ ਇੰਡੀਆ ਚਾਈਨਾ ਐਂਡ ਪਾਕਿਸਤਾਨ ਵਿੱਚੋਂ ਚਾਈਨਾ ਗਾਇਬ ਕਰ ਦਿੰਦੇ ਨੇ ਉਹਨਾਂ ਤੋਂ ਵੀ ਪੈਸੇ ਖਾਂਦੇ ਹੋਣੇ ਨੇ ਕਿ ਵੀ ਅਲਟੀਮੇਟਲੀ ਜੇ ਸੱਚਮੁੱਚ ਮੈਨੂੰ ਨਹੀਂ ਲੱਗਦਾ ਵੀ ਪਾਕਿਸਤਾਨ ਦੇ ਕੋਈ ਉਹਨਾਂ ਦੇ ਪਾਲਿਸੀ ਮੇਕਰਸ ਦੇ ਰਡਾਰ ਤੇ ਅਜੇ ਖਾਲਿਸਤਾਨ ਬਫਰ ਸਟੇਟ ਬਣਾਉਣ ਦਾ ਕਨਸੈਪਟ ਹੈ ਜੇ ਹੁੰਦਾ ਤੇ ਇਹਨਾਂ 4 ਦਹਾਈਆਂ ਦੇ ਵਿੱਚ ਫਿਰ ਇਹ ਹਕੀਕਤ ਬਣਿਆ ਹੁੰਦਾ ਅਵੇਅਰਨੈਸ ਜ਼ਰੂਰ ਜਿਵੇਂ ਪਾਕਿਸਤਾਨੀ ਆਵਾਮ ਦਾ ਹੁਣ ਪਾਕਿਸਤਾਨੀ ਮੀਡੀਆ 'ਚ ਵੀ ਚਰਚਾ ਹੈ ਔਰ ਅਸੀਂ ਸਮਝਦੇ ਹਾਂ ਕਾਸ਼ ਪਾਕਿਸਤਾਨ ਨੂੰ ਸਮਝ ਆਏ ਕਿ ਵੀ ਇਹ ਜਿਹੜਾ ਖਾਲਿਸਤਾਨ ਪ੍ਰੋਜੈਕਟ ਹੈ ਕਿੰਨਾ ਇੰਪੋਰਟੈਂਟ ਹੈ ਔਰ ਇਹਦੇ ਤੇ ਫੋਕਸ ਹੋਏ ਸਿਰਫ ਬੱਲੇ ਬੱਲੇ ਜਾਂ ਵਾਹ ਵਾਹ ਕਰ ਦੇਣੀ ਤਾਂ ਕਾਫੀ ਨਹੀਂ ਹੈ ਜੇ ਉਸ ਦੇ ਨਾਲ ਤੁਸੀਂ ਸੱਚਮੁੱਚ ਜੇ 30 ਮਿਲੀਅਨ ਸਿੱਖ ਨੇਸ਼ਨ ਜਿਸ ਅੰਦਾਜ਼ 'ਚ ਜਾ ਕੇ ਉਹ ਦਿੱਲੀ 'ਚ ਖਲੋ ਗਏ ਨੇ ਔਰ ਇਹੀ ਨਹੀਂ ਇੱਕ ਆਸਪੈਕਟ ਉਹਦਾ ਮਤਲਬ ਇੰਨੇ ਆਸਪੈਕਟ ਸਾਹਮਣੇ ਆਏ ਨੇ ਕਿ ਹਿੰਦੂ ਤਵੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਵੀ ਇਹਨੂੰ ਕਿਵੇਂ ਕੰਟਰੋਲ ਕਰਨ ਔਰ ਇਹ ਇੰਡੀਆ ਕੋਈ ਇਹ ਸੋਵੀਅਤ ਯੂਨੀਅਨ ਨਹੀਂ ਹੈ ਜਿਹੜਾ ਸੋਵੀਅਤ ਯੂਨੀਅਨ ਇੰਨਾ ਮਾਈਟੀ ਪਾਵਰਫੁਲ ਸੀ ਕਿ ਇਨ ਦਾ ਐਂਡ ਆਫ ਦਾ ਡੇ ਉਹਦੇ 15 ਟੁਕੜੇ ਹੋਏ ਕਿਉਂਕਿ ਆਰਟੀਫੀਸ਼ੀਅਲ ਯੂਨੀਅਨ ਸੀ ਉਨਾ ਕੀ ਰਸ਼ੀਆ ਰਹਿ ਗਿਆ ਜਿੰਨਾ ਸੀ ਔਰ ਅੱਜ ਅਸੀਂ ਜਿਸ ਹਿੱਸੇ ਦੇ ਵਿੱਚ ਜਦੋਂ ਅਸੀਂ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀਆਂ ਹੱਦਾਂ ਕਹਿੰਦੇ ਤਾਂ ਬੜਾ ਨੈਚੁਰਲ ਹੈ ਅੱਜ ਵੀ ਜੇ ਪੰਜਾਬ ਦੇ ਸਿੱਖ ਕਿਸਾਨ ਦੇ ਨਾਲ ਆ ਕੇ ਖਲੋਤਾ ਹੈ ਤੇ ਹਰਿਆਣੇ ਦਾ ਕਿਸਾਨ ਖਲੋਤਾ ਹੈ ਕਿਉਂਕਿ ਹਰਿਆਣਾ 1966 ਤੱਕ ਵੈਸੇ ਹੀ ਪੰਜਾਬ ਦਾ ਹਿੱਸਾ ਸੀ ਔਰ ਇਹਨਾਂ ਦਾ ਆਪਣਾ ਹਾਲ ਕੀ ਹੈ ਜਿਹੜੀ ਇਹਨਾਂ ਨੂੰ ਹਰ ਚੀਜ਼ ਪਾਕਿਸਤਾਨ ਨਜ਼ਰ ਆ ਰਿਹਾ ਕੈਨੇਡਾ ਦੇ ਥਿੰਕ ਟੈਂਕਾਂ ਤੋਂ ਬੁਲਾ ਰਹੇ ਨੇ ਬਾਹਰ ਕਰ ਰਹੇ ਨੇ ਰੌਲਾ ਪਾ ਰਹੇ ਨੇ ਵੀ ਤੁਹਾਡੀ 1/4 ਇਕਨੋਮੀ ਉੜ ਗਈ ਚੀਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਤੁਹਾਡੀ ਹਿੰਮਤ ਨਹੀਂ ਔਰ 2 ਰਿਪੋਰਟਸ ਜਿਹੜੀਆਂ ਇਹਨਾਂ ਪਿਛਲੇ 3-4 ਦਿਨ 'ਚ ਆਈਆਂ ਕਿ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਦਾ ਕਿੰਨਾ ਥੱਲਾ ਲੱਗਾ ਹੋਇਆ ਹੈ ਇੰਡੀਆ ਰੈਂਕਸ 111 out of 162 countries on personal freedom index ਹੁਣ ਜੇ ਤੁਸੀਂ ਪਰਸਨਲ ਫਰੀडम ਦਾ ਦੇਖੋ
ਜਿਹੜਾ ਦੁਨੀਆ ਜਿਹੜੀ ਇਸ ਕਿਸਮ ਦੀਆਂ ਰਿਪੋਰਟਾਂ ਨੇ ਉਹ ਬੜਾ ਉਹਨਾਂ ਡੇਟਾ ਮਾਈਨਿੰਗ ਕੀਤੀ ਹੁੰਦੀ ਹੈ ਪ੍ਰੋਪਰਲੀ ਜੀ ਕਿ ਦੁਨੀਆ ਦੇ 162 ਦੇਸ਼ਾਂ ਚੋਂ ਇਹ ਜਿਹੜੀ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿੰਦੇ ਨੇ, ਇਹਨਾਂ ਦਾ 111ਵਾਂ ਨੰਬਰ ਹੈ ਪਰਸਨਲ ਫਰੀडम ਦੇ। ਉਤੋਂ ਅੰਦਾਜ਼ਾ ਲਾ ਲਓ ਵੀ ਕਿੰਨੀਆਂ ਫਰੀडम्स ਨੇ ਉੱਥੇ। ਔਰ ਫਿਰ ਇਸੇ ਹੀ ਹਫਤੇ ਦੀ ਰਿਪੋਰਟ ਹੈ, ਇੰਡੀਆ ਰੈਂਕਸ 131 ਇਨ UN ਹਿਊਮਨ ਡਿਵੈਲਪਮੈਂਟ ਇੰਡੈਕਸ। 199 ਕੰਟਰੀਜ਼ ਦੁਨੀਆ ਦੀਆਂ, ਔਰ ਇਹ ਬੜੀ ਪਾਵਰਫੁਲ ਹੁੰਦੀ ਹੈ ਜਿਹੜੀ ਹਿਊਮਨ ਡਿਵੈਲਪਮੈਂਟ ਰਿਪੋਰਟ ਹੈ UN ਦੀ। 199 ਕੰਟਰੀਜ਼ ਉਹਨਾਂ ਨੇ ਹਿਊਮਨ ਡਿਵੈਲਪਮੈਂਟ ਇੰਡੈਕਸ ਕੱਢਿਆ, ਉਹਨਾਂ ਚੋਂ ਭਾਰਤ ਜਿਹੜਾ 131वें ਨੰਬਰ ਤੇ ਹੈ। ਦੇਖ ਲਓ सुपर पावर। 2025 तक हम चीन को पीछे छोड़ देंगे, 2050 तक हम अमेरिका को पीछे छोड़ देंगे, हम विश्व गुरु बन गए। आ विश्व गुरु ना तुहाडे तो टॉयलेट्स बनी है, ना तुहाडे कोल बेसिक जिहड़ा है 40% तो ज़्यादा लोग बिलो द पावर्टी लाइन ने। और ये मैं नहीं कह रहा, इंडिया रैंक्स 131 इन UN's ह्यूमन डिवेलपमेंट इंडैक्स। और इस सारे दे विच उन्होंने ਜਿਹੜੀ ਹੈ ਲਾਈਫ ਐਕਸਪੈਕਟੈਂਸੀ ਔਰ ਦੂਸਰੇ ਤੀਸਰੇ ਉਹ ਸਾਰੀਆਂ ਦਿੱਤੀਆਂ ਨੇ। ਈਵਨ ਇਹਦਾ ਮੁਕਾਬਲਾ ਉਹਨਾਂ ਨੇ ਗਵਾਂਢੀ ਦੇਸ਼ਾਂ ਬੰਗਲਾਦੇਸ਼, ਭੂਟਾਨ, ਪਾਕਿਸਤਾਨ ਨਾਲ ਕੀਤਾ। ਔਰ ਕਿਤੇ ਵੀ ਸੁਪਰ ਪਾਵਰ ਤਾਂ ਦੂਰ ਦੀ ਗੱਲ, ਈਵਨ ਪਾਵਰ ਬਣਨ ਦੀ ਸਮਰੱਥਾ ਵੀ ਨਹੀਂ ਹੈ। ਤੇ ਜੇ ਤੁਸੀਂ ਹਿਊਮਨ ਡਿਵੈਲਪਮੈਂਟ ਦੇ ਥੱਲੇ ਹੋ, ਇਕਨੋਮੀ ਤੁਹਾਡੀ ਵਾਈਪ ਆਊਟ ਹੋ ਰਹੀ ਹੈ, ਸੋਸਾਇਟੀ ਪੋਲਰਾਈਜ਼ ਹੈ, ਝੂਠ ਦੇ ਮਬਨੀ ਤੁਸੀਂ ਬਣਾ ਕੇ ਆਪਣੇ IT ਸੈਲਸ ਰਾਹੀਂ ਜਿਹੜਾ ਉਹ ਡੈਨੀਗ੍ਰੇਟ ਕਰ ਰਹੇ ਹੋ। ਔਰ ਈਵਨ ਫੇਸਬੁੱਕ ਨੇ ਬਜਰੰਗ ਦਲ ਨੂੰ ਉਹਦੀਆਂ ਪੋਸਟ ਬਲੌਕ ਕਰਨ ਤੋਂ ਨਾ ਕਰ ਦਿੱਤੀ। ਔਰ ਇਹਦੇ ਤੇ ਖਬਰ ਹੈ, ਨੋ ਐਲੀਮੈਂਟ ਇਨ ਬਜਰੰਗ ਦਲਸ ਕੰਟੈਂਟ ਦੈਟ ਨੈਸੈਸੀਏਟਸ ਬੈਨ ਫੇਸਬੁੱਕ। ਕੰਪਨੀਜ਼ ਇੰਡੀਆ ਹੈਡ ਕਾਲਡ ਦਾ ਪਾਰਲੀਮੈਂਟਰੀ ਪੈਨਲ ਔਨ ਇਸ਼ੂ ਆਫ ਸਿਟੀਜ਼ਨਸ ਡਾਟਾ ਸੇਫਟੀ। ਹੁਣ ਬਜਰੰਗ ਦਲ ਜਿਹਦੀ ਜੇ ਸ਼ੁਰੂਆਤ ਦੇਖਣੀ ਹੋਏ ਕਿ ਕਿਵੇਂ ਉੜੀਸਾ ਦੇ ਵਿੱਚ ਇੱਕ ਡਾਕਟਰ, ਆਸਟ੍ਰੇਲੀਅਨ ਡਾਕਟਰ ਗ੍ਰੈਮ, ਸਟੈਨਲੀ ਗ੍ਰੈਮ, ਔਰ ਉਹਦੇ 2 ਲੜਕੇ 9 ਤੇ 11 ਸਾਲ ਦੇ, ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਸੀ ਬਜਰੰਗ ਦਲ ਨੇ। ਬਿਲਕੁਲ, ਕਿਉਂਕਿ ਉਹ ਕ੍ਰਿਸਚੀਅਨ ਉਹਨਾਂ ਨਾਲ ਜੋੜ ਕੇ ਕੀ ਕੀਤਾ ਇਹਨਾਂ ਨੇ CA ਦੇ ਪ੍ਰੋਟੈਸਟ ਦੇ ਦੌਰਾਨ। ਲੇਕਿਨ ਉਹਨਾਂ ਦੀਆਂ ਪੋਸਟ ਨੂੰ ਫੇਸਬੁੱਕ ਬਲੌਕ ਨਹੀਂ ਕਰਦਾ ਕਿ ਜੀ ਇਹਨਾਂ 'ਚ ਕੋਈ ਹੈ ਨਹੀਂ ਐਸੀ ਨਫ਼ਰਤ ਵਾਲੀ ਗੱਲ। ਸੋ ਜਿੱਥੇ ਇਹ ਸਿਸਟਮ ਹੈ, ਜੇ 30 ਮਿਲੀਅਨ ਸਿੱਖ ਅੱਜ ਇਸ ਨਤੀਜੇ ਤੇ ਪਹੁੰਚੇ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਾਡੀ ਕੋਲ ਕੋਈ ਸੋਲੂਸ਼ਨ ਨਹੀਂ ਬਚਦਾ, ਤੇ ਅਸੀਂ ਖਾਲਿਸਤਾਨ ਦੀ ਕਾਇਮੀ ਲਈ, ਵੈਸੇ ਤਾਂ ਜਿਹੜੀ ਡੈਕਲੇਰੇਸ਼ਨ ਆਫ ਖਾਲਿਸਤਾਨ ਸੀ ਉਹਦੇ 'ਚ ਵੀ ਅਸੀਂ ਮੰਗ ਕੀਤੀ ਸੀ ਕਿ ਭਾਈ ਦੁਨੀਆ ਸਾਨੂੰ ਰੈਕਗਨਾਈਜ਼ ਕਰੇ। ਜੇ ਅਸੀਂ ਅਪੀਲ ਕਰਦੇ ਹਾਂ, ਪਾਕਿਸਤਾਨ ਨੂੰ ਕਰਦੇ ਹਾਂ, ਅਮਰੀਕਾ ਨੂੰ ਕਰਦੇ ਹਾਂ, ਕਾਮਨਵੈਲਥ ਨੂੰ ਕਰਦੇ ਹਾਂ, ਨੈਟੋ ਨੂੰ ਕਰਦੇ ਹਾਂ, OIC ਨੂੰ ਕਰਦੇ ਹਾਂ, ਜਿੰਨੀਆਂ ਵੀ ਨੇ, ਕਿ ਭਾਈ ਸਾਨੂੰ ਰੈਕਗਨਾਈਜ਼ ਕਰੋ, ਸਾਡੀ ਮਦਦ ਕਰੋ ਖਾਲਿਸਤਾਨ ਲਿਬਰੇਟ ਕਰਾਉਣ 'ਚ। ਇੱਕ ਬਫਰ ਸਟੇਟ ਖਾਲਿਸਤਾਨ ਜਿਹੜੀ 3 ਨਿਊਕਲੀਅਰ ਪਾਵਰਸ ਦੇ ਵਿਚਕਾਰ ਹੋਏਗੀ, ਇਹੀ ਗਾਰੰਟੀ ਹੈ ਆਫ ਪਰਮਾਨੈਂਟ ਸਟੇਬਿਲਿਟੀ ਔਰ ਸਿਕਿਉਰਿਟੀ ਔਰ ਪ੍ਰੋਸਪੈਰਿਟੀ ਆਫ ਸਾਊਥ ਏਸ਼ੀਆ। ਇਹਦੇ ਬਿਨਾ ਕੋਈ ਹੱਲ ਨਹੀਂ। ਪਰ ਇਹਨਾਂ ਜਿਹੜਾ ਅਕਲ ਦੇ ਅੰਨਿਆਂ ਨੂੰ ਸੁੱਤੇ ਪਿਆ ਵੀ ਨਜ਼ਰ ਆਉਂਦਾ ਹੈ ਵੀ ਖਾਲਿਸਤਾਨ ਬਣਾ ਦਿੱਤਾ ਪਾਕਿਸਤਾਨ ਨੇ, ਔਰ ਉਹਨਾਂ ਦਾ ਪ੍ਰੋਜੈਕਟ ਔਰ ਇਹ ਪੇਡ ਜਿਹੜੇ ਥਿੰਕ ਟੈਂਕ ਔਰ ਇਹ ਏਜੰਟ ਇੱਥੇ ਰੱਖੇ ਹੋਏ ਨੇ, ਉਹਨਾਂ ਰਾਹੀਂ ਇਸ ਕਿਸਮ ਦਾ ਇਹ ਪ੍ਰੋਪੇਗੈਂਡਾ ਲਗਾਤਾਰਤਾ ਨਾਲ ਕਰਵਾ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਰਹੇ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।